और इन्हें शंकर जयकिशन ने कहा है कि जी जे इस मीटिंग च प्रमला जयपाल है क्योंकि उन्होंने बहुत ਜ਼ਬਰਦਸਤ ਇਹਨਾਂ ਨੂੰ ਐਕਸਪੋਜ਼ ਕੀਤਾ ਹੋਇਆ ਸੀ ਤੇ ਮੈਂ ਇਹਨੂੰ ਅਟੈਂਡ ਨਹੀਂ ਕਰਨਾ। ਇਹਨੇ ਕਿਹਾ ਕਿ ਵੀ ਜੇ ਤੂੰ ਨਹੀਂ ਜਿਹੜਾ ਉਹਨੂੰ ਜੇ ਪ੍ਰਮਲਾ ਜयपाल ਨੂੰ ਤੁਸੀਂ ਬਾਹਰ ਕੱਢਣਾ ਤੇ ਈਵਨ ਆਈ ਵਾਂਟ ਬੀ देयर ਉਹ ਮੀਟਿੰਗ ਹੀ ਕੈਂਸਲ ਹੋ ਗਈ। ਹੁਣ ਉਦੋਂ ਇਹਨਾਂ ਨੇ ਇਮੇਜਿਨ ਥੋੜੀ ਕੀਤਾ ਸੀ ਵੀ ਇਹ ਕਮਲਾ ਹੈਰਿਸ ਜਿਹੜੀ ਆ ਇਹਨੇ ਵਾਈਸ ਪ੍ਰੈਜ਼ੀਡੈਂਟ ਬਣਨਾ। ਮੋਦੀ ਨੂੰ ਵੜਨ ਕਿਵੇਂ ਦਿੱਤਾ ਕਿਉਂਕਿ ਜਿਹੜੀ ਵੈਕਸੀਨ ਇਹ ਲਾਉਂਦੇ ਨੇ ਪਤਾ ਨਹੀਂ ਕੋਵਿਡ ਸ਼ੀਲਡ ਕੇ ਕੀ ਹੈ ਉਹਨਾਂ ਦਾ ਯੂਕੇ ਵਾਲੇ ਨਹੀਂ ਮਾਨਤਾ ਦੇਣ ਨੂੰ ਤਿਆਰ, ਅਮਰੀਕਾ ਨੇ ਵੀ ਨਹੀਂ ਦਿੱਤੀ ਹੈ। ਹਾਂ ਇਹਨੂੰ ਇਹ ਕਿਵੇਂ ਵੜ ਗਿਆ ਅੰਦਰ। ਸੋ ਲੇਕਿਨ ਉਹਨਾਂ ਨੇ ਜਿਹੜਾ ਕਿਉਂਕਿ ਉੱਥੇ ਮੋਦੀ ਨੇ ਆਪਣਾ ਸੌਦਾ ਵੇਚਿਆ ਹੋਇਆ ਕਿ ਵੈਕਸੀਨ ਮੈਤਰੀ ਫਰੈਂਡਸ਼ਿਪ ਥਰੂ ਵੈਕਸੀਨ। ਇਹਨਾਂ ਦੀ ਜਿਹੜੀ ਮੇਨ ਸਪੋਕਸਪਰਸਨ ਸੀ ਜਿਹੜੀ ਬਾਅਦ ਚ ਫੋਰਨ ਮਿਨਿਸਟਰ ਵੀ ਬਣੀ ਵਾਜਪਾਈ ਦੀ ਸੁਸ਼ਮਾ ਸਵਰਾਜ, ਇਹਨਾਂ ਦਾ ਕਹਿਣਾ ਸੀ ਕਿ ਜੀ ਇਹ ਜਿਸ ਤਰ੍ਹਾਂ ਜਹਾਂਗੀਰ ਨੇ ਵੱਡੀ ਗਲਤੀ ਕੀਤੀ ਕਿ ਉਹਨੇ ਈਸਟ ਇੰਡੀਆ ਕੰਪਨੀ ਵਾਲਿਆਂ ਨੂੰ ਪੋਰਟ ਦੇ ਉੱਤੇ ਗੁਜਰਾਤ ਦੇ ਜਿਹੜਾ ਉਹ ਵਪਾਰ ਕਰਨ ਦਾ ਰਾਈਟ ਦਿੱਤਾ ਔਰ ਹੌਲੀ ਹੌਲੀ ਉਹੀ ਈਸਟ ਇੰਡੀਆ ਕੰਪਨੀ ਹੜੱਪ ਗਈ ਸਾਡੇ ਮੁਲਕ ਨੂੰ। ਇਹ ਜਿਹੜੀ ਨਿਊਕਲੀਅਰ ਡੀਲ ਹੈ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਅਮਰੀਕਾ ਨੂੰ ਉਹਨਾਂ ਦੇ ਮਲਟੀਨੈਸ਼ਨਲਸ ਨੂੰ ਵਿੱਚ ਲਿਆਉਣਾ ਜਿਵੇਂ ਕਿ ਜਹਾਂਗੀਰ ਨੇ ਈਸਟ ਇੰਡੀਆ ਕੰਪਨੀ ਨੂੰ ਨੇੜੇ ਲਾਇਆ ਸੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਮੋਦੀ ਦੀ ਜਿਹੜੀ ਵਿਜ਼ਿਟ ਹੈ ਅਮਰੀਕਾ ਦੇ ਵਿੱਚ ਉਸ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਸਿਰਫ ਸਿੱਖਾਂ ਤੇ ਕਸ਼ਮੀਰੀਆਂ ਨੇ ਹੀ ਮੋਦੀ ਨੂੰ ਉਸ ਦੀ ਔਕਾਤ ਨਹੀਂ ਵਿਖਾਈ ਬਲਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਮੋਦੀ ਨੂੰ ਪੁੱਜ ਕੇ ਜਿਹੜਾ ਜ਼ਲੀਲ ਕੀਤਾ। ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਮੋਦੀ ਨੂੰ ਜਮਹੂਰੀਅਤ ਦਾ ਸਬਕ ਪੜਾਇਆ ਅਤੇ ਪ੍ਰੈਜ਼ੀਡੈਂਟ ਬਾਈਡਨ ਨੇ ਉਸ ਸਿਰਫ ਗੱਲਾਂ ਦਾ ਕੜਾ ਬਣਾ ਕੇ ਹੀ ਮੋਦੀ ਨੂੰ ਖਵਾਇਆ ਤੇ ਹੱਥ ਪੱਲੇ ਉਹਦੇ ਕੁਝ ਨਹੀਂ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਅਸੀਂ ਕੁੱਤੇ ਖਾਣੀ ਤੋਂ ਜ਼ਲਾਲਤ ਤੱਕ ਦਾ ਸਫ਼ਰ ਕਰਦੇ ਕਿਉਂਕਿ ਜਿਹੜਾ ਇੱਕ ਫੋਕਾ ਇਸ ਨੂੰ ਚੰਬਲਾਇਆ ਹੋਇਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਔਰ ਇਹ ਵੀ ਠੀਕ ਹੈ ਕਿ ਕਈ ਵਾਰ ਇੰਡੀਵਿਜੂਅਲ ਲਾਈਕਿੰਗਸ ਜਾਂ ਡਿਸਲਾਈਕਿੰਗਸ ਪਾਲਿਸੀ ਡਿਸਾਈਡ ਨਹੀਂ ਕਰਦੀਆਂ। ਮੁਲਕਾਂ ਦੇ ਆਪਣੇ ਸਟ੍ਰੈਟੇਜਿਕ ਇੰਟਰਸਟ ਹੁੰਦੇ ਨੇ, ਉਹਨਾਂ ਦੇ ਫਾਈਨੈਂਸ਼ੀਅਲ ਇੰਟਰਸਟ ਹੁੰਦੇ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਸਾਰੀਆਂ ਟਰੰਪ ਈਰਾ ਦੀਆਂ ਪਾਲਿਸੀਜ਼ ਨੂੰ ਅੱਗੇ ਤੋਰਿਆ ਜਾ ਰਿਹਾ। ਉਹ ਭਾਵੇਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਏ, ਕੁਆਡ ਨਾਲ ਸੰਬੰਧਿਤ ਹੋਏ, ਅਫਗਾਨਿਸਤਾਨ ਦਾ ਸਮਝੌਤਾ ਵੀ ਟਰੰਪ ਨੇ ਕੀਤਾ ਸੀ ਉਸ ਨੂੰ ਫੁੱਲਫਿਲ ਕੀਤਾ ਹੈ। ਔਰ ਕਿਉਂਕਿ ਅਮਰੀਕਨ ਸੁਸਾਇਟੀ ਇਸ ਕਿਸਮ ਦੀ ਡਿਵਾਈਡ ਹੋਈ ਹੈ ਕਿ ਬਾਈਡਨ ਨੂੰ ਉਸ ਇੱਕ ਵੱਡੇ ਸੈਗਮੈਂਟ ਨੂੰ ਵੀ ਨਾਲ ਲੈ ਕੇ ਚੱਲਣ ਦੇ ਲਈ ਜਿਹੜਾ ਉਹੀ ਨੀਤੀਆਂ ਤੇ ਅਮਲ ਕਰਨਾ ਪੈ ਰਿਹਾ ਔਰ ਅਮਰੀਕਾ ਦੇ ਇੰਟਰਸਟ ਵੀ ਹੋਣਗੇ ਜਿਹੜੇ ਉਹਨਾਂ ਦੇ ਜੋ ਵੀ ਉੱਥੇ ਬੈਠੇ ਹੋਏ ਨੇ ਓਪੀਨੀਅਨ ਮੇਕਰ ਜਿਵੇਂ ਵੀ ਉਸ ਸਾਰੇ ਨੂੰ ਦੇਖਦੇ ਨੇ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਾਲਾਂ ਇਹ ਤਾਂ ਨਜ਼ਰ ਆਉਂਦਾ ਸੀ ਕਿ ਵੀ ਭਾਰਤ ਨੂੰ ਅਲਟੀਮੇਟਲੀ ਅਮਰੀਕਾ ਠੁੱਠ ਤਾਂ ਦਿਖਾਏਗਾ ਜਿਵੇਂ ਅਲਟੀਮੇਟਲੀ ਜਿਹੜੀ ਇਹ ਬੜੀ ਫੇਮਸ ਵਰਲਡ ਕੋਟ ਹੈ ਕਿ ਵੀ ਕੋਈ ਸਿਆਸਤ ਦੇ ਵਿੱਚ ਫਰੈਂਡਸ ਐਂਡ ਫੋਜ਼ ਨਹੀਂ ਹੁੰਦੇ ਔਰ ਜਿਹੜੇ ਹੁੰਦੇ ਨੇ ਪਰਮਾਨੈਂਟ ਉਹ ਇੰਟਰਸਟ ਨੂੰ ਕੋਈ ਪਰਮਾਨੈਂਟ ਫਰੈਂਡ ਐਂਡ ਫੋ ਨਹੀਂ ਹੁੰਦੇ, ਪਰਮਾਨੈਂਟ ਦੋਸਤ ਦੁਸ਼ਮਣ ਨਹੀਂ ਹੁੰਦੇ। ਸਿਰਫ ਜਿਹੜੇ ਹਾਂ ਲਾਭ ਨੇ ਉਹੀ ਪਰਮਾਨੈਂਟ ਹੁੰਦੇ ਨੇ ਵੀ ਤੁਹਾਡਾ ਕਿਹਦੇ 'ਚ ਲਾਭ ਹੈ। ਪਰ ਇਹ ਸਾਰੀ ਪ੍ਰੋਸੈਸ ਇੰਨੀ ਜਲਦੀ ਹੋ ਜਾਏਗੀ ਜਦੋਂ ਕਿ ਭਾਰਤ ਨੂੰ ਇੱਕ ਪਾਸੇ ਚੀਨ ਨੇ ਆਪਣੇ ਜਵਾੜਿਆਂ ਦੇ ਵਿੱਚ ਜਿਹੜਾ ਹੈ ਉਹ ਲਦਾਖ ਹੋਏ ਔਰ ਉੱਥੋਂ ਲੈ ਕੇ ਪੈਂਗੋਂਗ ਸੋ ਲੇਕ ਤੱਕ ਦਰੜਿਆ ਹੋਇਆ। ਅਫਗਾਨਿਸਤਾਨ ਦੇ ਵਿੱਚ ਜਿਵੇਂ ਭਾਰਤ ਨੂੰ ਜਿਵੇਂ ਤੁਸੀਂ ਉਹ ਫੋਰਸੈਪ ਨਾਲ ਫੜ ਕੇ ਕਾਕਰੋਚ ਬਾਹਰ ਰੱਖ ਦਿੰਦੇ ਹੋ ਇਵੇਂ ਕਾਕਰੋਚ ਬਾਹਰ ਰੱਖ ਦਿੱਤਾ ਉਹਨਾਂ ਦਾ, ਅਫਗਾਨਿਸਤਾਨ 'ਚੋਂ ਬਿਲਕੁਲ ਬਾਹਰ ਹੋ ਗਏ। ਬਿਲਕੁਲ ਸਿਸਟਮ ਜਿਹੜਾ ਹੈ ਉਹਨਾਂ ਦੀ ਇਕੋਨਮੀ ਮਾਈਨਸ ਦੇ ਉੱਤੇ ਜਾ ਕੇ ਜਿਹੜੀ ਹੈ ਹੋ ਰਹੀ ਹੈ ਔਰ ਕੋਈ ਉਹਦਾ ਅਨਐਮਪਲੋਇਮੈਂਟ ਰੇਟ ਕਿੱਥੇ ਹੈ 40-45 ਲੱਖ ਲੋਕ ਕੋਵਿਡ-19 ਦੇ ਚਲਦਿਆਂ ਮਾਰ ਦਿੱਤੇ। ਸੋ ਇੱਦਾਂ ਦੇ ਪੀਰੀਅਡ 'ਚ ਲੋਕ ਸਿੱਖ ਕਸ਼ਮੀਰੀ ਜਾਂ ਭਾਰਤੀ ਆਵਾਮ ਉਹਦੇ 'ਚ ਦਲਿਤ ਨੁਮਾਇੰਦੇ ਵੀ ਬਹੁਤ ਸਾਰੀਆਂ ਥਾਵਾਂ ਤੇ ਸੀ, ਕਿਸਾਨੀ ਝੰਡੇ ਵਾਲੇ ਵੀ ਸੀ। ਲੇਕਿਨ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਤਾਂ ਹੁੰਦਾ ਹੈ ਕਿ ਕੋਲਡ ਸ਼ੋਲਡਰ ਟ੍ਰੀਟਮੈਂਟ ਕਿ ਮੋਢਾ ਠੰਡਾ ਦੇ ਦਿਓ, ਇੱਕ ਹੁੰਦਾ ਕੰਨ ਫੜ ਕੇ ਜਰਾ ਕੰਨ ਨੂੰ ਮਰੋੜੀ ਦੇ ਦਿਓ। ਸੋ ਇਹ ਕਮਲਾ ਹੈਰਿਸ ਨੇ ਇਹ ਕੰਮ ਕੀਤਾ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਬਹੁਤ ਵਾਰ ਇਹ ਜਦੋਂ ਇਹ ਪਰਸੈਪਸ਼ਨਸ ਬਣਾਈਆਂ ਹੁੰਦੀਆਂ ਨੇ ਕਈ ਚੀਜ਼ਾਂ ਦੀਆਂ ਔਰ ਉਹਦੇ 'ਚ ਔਰਤ ਬਾਰੇ ਇੱਕ ਗੱਲ ਜਿਹੜੀ ਬਹੁਤ ਸਾਰੇ ਜਦੋਂ ਉਸ ਨੂੰ ਬਿਆਨਦੇ ਨੇ ਉਹਦੀ ਸਾਈਕੀ ਨੂੰ
ਕਿ ਵੀ ਜਿਹੜਾ ਰਿਵੈਂਜ ਹੁੰਦਾ ਹੈ, ਬਦਲਾ ਹੁੰਦਾ ਹੈ, ਇਹ ਔਰਤ ਭੁੱਲਦੀ ਨਹੀਂ ਹੈ। ਔਰ ਇਹੀ ਸ਼ੰਕਰ ਜੈ ਕਿਸ਼ਨ ਜਿਹੜਾ ਹੁਣ ਫੋਰਨ ਮਿਨਿਸਟਰ ਬਣ ਕੇ ਆਇਆ ਹੈ ਟਰੰਪ ਈਰਾ ਦੇ ਵਿੱਚ ਵੀ, ਜਦੋਂ ਇਸ ਨੇ ਐਜ਼ ਏ ਫੋਰਨ ਮਿਨਿਸਟਰ ਆਇਆ ਤੇ ਇਹਦੀ ਇੱਕ ਮੀਟਿੰਗ ਫੋਰਨ ਰਿਲੇਸ਼ਨਸ ਕਮੇਟੀ ਦੇ ਨਾਲ ਸੀ US ਦੀ, ਜਿਹਦੀ ਮੈਂਬਰ ਜਿਹੜੀ ਹੈ ਪ੍ਰਮਲਾ ਜੈਪਾਲ ਜਿਹੜੀ ਹੈ ਉਹ ਵੀ ਸੀ। ਇਹ ਵੀ ਇੰਡੀਅਨ ਓਰੀਜਨ ਦੀ ਹੈ ਬਟ ਵੈਰੀ ਬੋਲਡ। ਕਸ਼ਮੀਰ 'ਚ ਜੋ ਇਹਨਾਂ ਨੇ ਕੀਤੀ ਆਈਨੀ ਗੁੰਡਾਗਰਦੀ ਉਹਦੀ ਖਿਲਾਫਤ, CAA ਦੂਜੇ ਕਾਨੂੰਨਾਂ ਦੇ ਖਿਲਾਫ ਉਹ ਬੋਲੀ। ਔਰ ਇਹਨੇ ਸ਼ੰਕਰ ਜੈਕਿਸ਼ਨ ਨੇ ਕਿਹਾ ਕਿ ਜੀ ਜੇ ਇਸ ਮੀਟਿੰਗ 'ਚ ਪ੍ਰਮਲਾ ਜੈਪਾਲ ਹੈ, ਕਿਉਂਕਿ ਬਹੁਤ ਜ਼ਬਰਦਸਤ ਇਹਨਾਂ ਨੂੰ ਐਕਸਪੋਜ਼ ਕੀਤਾ ਹੋਇਆ ਸੀ, ਤੇ ਮੈਂ ਇਹਨੂੰ ਅਟੈਂਡ ਨਹੀਂ ਕਰਨਾ। ਔਰ ਕਿਉਂਕਿ ਇਹ ਸੈਨੇਟਰ ਸੀ ਕਮਲਾ ਹੈਰਿਸ, ਇਹਨੇ ਕਿਹਾ ਕਿ ਵੀ ਜੇ ਤੂੰ ਨਹੀਂ ਜਿਹੜਾ ਉਹਨੂੰ, ਜੇ ਪ੍ਰਮਲਾ ਜੈਪਾਲ ਨੂੰ ਤੁਸੀਂ ਬਾਹਰ ਕੱਢਣਾ ਤੇ ਈਵਨ ਆਈ ਵਾਂਟ ਬੀ देयर, ਉਹ ਮੀਟਿੰਗ ਹੀ ਕੈਂਸਲ ਹੋ ਗਈ। ਹੁਣ ਉਦੋਂ ਇਹਨਾਂ ਨੇ ਇਮੇਜਿਨ ਥੋੜੀ ਕੀਤਾ ਸੀ ਵੀ ਇਹ ਕਮਲਾ ਹੈਰਿਸ ਜਿਹੜੀ ਹੈ ਇਹਨੇ ਵਾਈਸ ਪ੍ਰੈਜ਼ੀਡੈਂਟ ਬਣਨਾ ਹੈ। ਔਰ ਮੈਂ ਸਮਝਦਾ ਵੀ ਕਮਲਾ ਹੈਰਿਸ ਨੇ ਉਹੀ ਕੀਤਾ ਜੋ ਇੱਕ ਬੇਸ਼ੱਕ ਡੈਮੋਕ੍ਰੈਟਿਕ ਵੈਲਿਊਜ਼ ਇੱਥੇ ਵੀ ਡਿਕਲਾਈਨ ਵੱਲ ਗਈਆਂ ਨੇ, ਖਾਸ ਤੌਰ ਤੇ ਜੋ ਕੁਝ ਕੈਪੀਟਲ ਹਿੱਲ ਦੇ ਉੱਤੇ ਹੋਇਆ ਲਾਸਟ ਡੇ, ਜਦੋਂ ਕਿ ਟਰੰਪ ਨੇ ਆਪਣੀ ਕੁਰਸੀ ਛੱਡਣ ਤੋਂ ਆਲਮੋਸਟ ਇਨਕਾਰ ਕੀਤਾ ਹੋਇਆ ਸੀ ਉਹਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 'ਚ ਹਰ ਗਲਤ ਗੱਲ ਚੈਲੰਜ ਵੀ ਹੁੰਦੀ ਹੈ, ਡੈਮੋਕ੍ਰੇਸੀ ਪ੍ਰਵੇਲ ਕਰਨ ਦੀ ਕੋਸ਼ਿਸ਼। ਬੈਸਟ ਮਾਡਲ ਨਾ ਹੋਏ, ਜਿਹਨੂੰ ਪਰਫੈਕਟ ਨਾ ਹੋਏ, ਬੈਸਟ ਤਾਂ ਹੈ। ਹੁਣ ਇਹ ਕਮਲਾ ਹੈਰਿਸ ਦੇ ਨਾਲ, ਹਾਲਾਂ ਪਹਿਲਾਂ ਤਾਂ ਤੁਸੀਂ ਇਹਨਾਂ ਦਾ ਵੈਸੇ ਹੀ ਦੇਖੋ, ਜਦੋਂ ਅਸੀਂ ਪ੍ਰੋਟੋਕਾਲ ਦੀ ਗੱਲ ਕਰਦੇ ਹਾਂ, ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਦੀ ਮੁਲਾਕਾਤ ਹੋਏ, ਸਮਝ ਆ ਸਕਦੀ ਹੈ ਪ੍ਰੋਟੋਕਾਲ ਹੈ। ਵਾਈਸ ਪ੍ਰੈਜ਼ੀਡੈਂਟ ਨਾਲ ਪ੍ਰਾਈਮ ਮਿਨਿਸਟਰ ਕਰ ਰਿਹਾ ਆਪਣੇ ਵੱਲੋਂ ਤਾਂ ਭਾਰਤ ਕੀ ਜਦੋਂ ਫਿਰ ਉਹ ਜਿੱਤ ਗਈ ਤਾਂ ਫਿਰ ਉੱਥੇ ਸ਼ੁਰੂ ਹੋ ਗਿਆ ਕਿ ਤਮਿਲਨਾਡੂ ਜਿਸ ਪਿੰਡ ਚੋਂ ਗਈ ਸੀ ਉੱਥੇ ਕੀ ਮਾਹੌਲ ਹੈ, ਲੋਕ ਨਾਰੀਅਲ ਫੋੜ ਰਹੇ ਨੇ ਔਰ ਮੰਦਰ ਦੇ ਬਾਹਰ ਇਹ ਹੈ। ਔਰ ਮੀਡੀਆ ਨੇ ਵੀ ਜਿਵੇਂ ਝੂਠ ਬੋਲਣ ਵਾਲਿਆਂ ਨੂੰ, ਇਹਨਾਂ ਨੂੰ ਯੂ ਟਰਨ ਦੀ ਆਦਤ ਹੈ, ਭਾਰਤ ਕੀ ਬੇਟੀ, ਭਾਰਤ ਕੀ ਬੇਟੀ। ਹੁਣ ਇਹ ਨਹੀਂ ਸੀ ਪਤਾ ਵੀ ਇਹਨਾਂ ਨੂੰ ਜਿਹਨੂੰ ਭਾਰਤ ਕੀ ਬੇਟੀ ਬਣਾਇਆ ਉਹਨੇ ਸਾਰੇ ਬਾਜ਼ਾਰ ਜਿਹੜੀ ਹੈ ਇਹਦੀ ਪੱਤ ਲਾਉਣੀ ਹੈ। ਔਰ ਬਿਲਕੁਲ ਐਗਜ਼ੈਕਟਲੀ ਇਹੀ ਹੋਇਆ। ਔਰ ਹੁਣ ਵਕਤ ਨਹੀਂ ਹੈ ਮੇਰੇ ਕੋਲ, ਅਦਰਵਾਈਜ਼ ਤੋਂ ਜਿਹੜੀਆਂ ਇਹਨਾਂ ਦਾ ਜਦੋਂ ਦੋਨੋਂ ਪਹਿਲਾਂ ਤਾਂ ਇਹ ਬਿਲੋ ਪ੍ਰੋਟੋਕਾਲ ਦੇ ਨਾਲ ਮਿਲ ਰਿਹਾ, ਹੁਣ ਉਹਨੇ ਖਲੋਂਦਿਆਂ ਹੀ ਜਦੋਂ ਇਹ ਖਲੋਤੇ ਨੇ ਉਹ ਦੋਨੋਂ ਆਮੋ ਸਾਹਮਣੇ, ਮਾਸਕ ਲੱਗੀਆਂ ਹੋਈਆਂ, ਔਰ ਉਹਨੇ ਇਹਨੂੰ ਫਿਰ ਜਮਹੂਰੀਅਤ ਦਾ ਸਬਕ ਯਾਦ ਕਰਾਇਆ। ਫਿਰ ਯਾਦ ਕਰਾ ਕੇ ਫਿਰ ਕੰਨ ਫੜ ਕੇ ਕਿਹਾ ਹੋ ਗਿਆ ਯਾਦ। ਔਰ ਉਹ ਈਵਨ ਜਿਹੜਾ ਉਹਨਾਂ ਦਾ ਗੋਦੀ ਮੀਡੀਆ ਨੇ ਤਾਂ ਉਹ ਸਾਰੇ ਨੂੰ ਇਨਸਲਟ ਨੂੰ ਪੀਣਾ ਹੀ ਸੀ, ਲੇਕਿਨ ਉਹਨਾਂ ਦੇ ਵੀ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਜਿਹੜੇ ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਚੋਂ ਨਿਕਲ ਕੇ ਇਹਨਾਂ ਨੇ ਆਪਣੇ YouTube ਚੈਨਲ ਬਣਾਏ ਹੋਏ ਨੇ, ਉਹਨਾਂ ਨੇ ਕਿਹਾ ਵੀ ਕਮਲਾ ਹੈਰਿਸ ਗੇਵ ਏ ਲੈਸਨ ਔਨ ਡੈਮੋਕ੍ਰੇਸੀ ਟੂ ਮੋਦੀ। ਉਹਨੇ ਕਿਹਾ ਵੀ ਲੈ ਜਾ ਅਮਰੀਕਾ ਔਰ ਉੱਥੇ ਜਾ ਕੇ ਦੇਖ, ਉੱਥੇ ਤੁਸੀਂ ਕਹੀ ਜਾਓ ਕਿ ਜੀ ਅਸੀਂ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜਮਹੂਰੀਅਤ ਚੋਂ, UN 'ਚ ਕਹਿ ਰਿਹਾ ਮਦਰ ਆਫ ਆਲ ਡੈਮੋਕ੍ਰੇਸੀ। ਉਹਨੇ ਕਿਹਾ ਵੀ ਤੁਹਾਨੂੰ ਸ਼ੀਲਾ ਹੈਰਿਸ ਨੇ ਦੱਸ ਦਿੱਤਾ। ਸੋ ਜਿਹੜੀ ਥਰਸਡੇ ਦੀ ਮੀਟਿੰਗ ਸੀ ਉਸ ਨਾਲ ਨਿਕਲਣਾ ਤਾਂ ਕੀ ਸੀ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਇੱਥੇ ਸੈਰੇਮੋਨੀਅਲ ਹੀ ਹੁੰਦਾ ਹੈ। ਇਨਫੈਕਟ ਬਹੁਤ ਸਾਰੀ ਜਿਹੜੀ ਬਿਹਾਈਂਡ ਦਾ ਕਰਟਨ ਨੈਗੋਸ਼ੀਏਸ਼ਨਸ ਉਹਨਾਂ ਨੂੰ ਹੈਂਡਲ ਵਾਈਸ ਪ੍ਰੈਜ਼ੀਡੈਂਟ ਕਰ ਰਿਹਾ ਹੁੰਦਾ ਹੈ, ਲੇਕਿਨ ਜਿਹੜਾ ਉਹ ਇੱਕ ਸੈਰੇਮੋਨੀਅਲ ਹੀ ਸੀ। ਇਹਨੂੰ ਵੀ ਸੀ ਕਿ ਜੀ ਮੈਂ ਸੈਰੇਮੋਨੀਅਲ ਕਰਾਂਗਾ, ਪਰ ਉਹ ਸੈਰੇਮੋਨੀਅਲ ਨਹੀਂ ਰਿਹਾ ਔਰ ਉਹਦੇ ਥੱਲੇ ਜਿਹੜਾ ਇਹਦਾ ਕੰਮ ਉਹਨੇ ਬੀਬੀ ਨੇ ਕਰ ਦਿੱਤਾ। ਫਿਰ ਵੱਡਾ ਦਿਨ ਆ ਗਿਆ, ਬੜੇ ਦਿਨ ਦਾ ਸਾਡੇ ਹੁੰਦਾ ਸੀ ਵੀ ਕ੍ਰਿਸਮਸ। ਬਾਅਦ ਸਾਨੂੰ ਤਾਂ ਬਾਅਦ ਪਤਾ ਲੱਗਾ ਵੀ ਉਹ ਕ੍ਰਿਸਮਸ ਨੂੰ ਵੀ ਬੜੇ ਦਿਨ ਕਾ ਖਾਣਾ, ਉਹ ਸਾਰੇ ਬਹਿਰੇ ਵੀ ਉਵੇਂ ਗਜਾਏ ਸੀ, ਕਿਉਂਕਿ 25 ਦਸੰਬਰ ਨੂੰ ਵੱਡਾ ਖਾਣਾ ਸਾਹਿਬ ਉਹਦਾ ਕਰਦੇ ਹੋਣਗੇ ਕ੍ਰਿਸਮਸ ਦਾ ਕਿ ਜੀ ਅੱਜ ਬੜਾ ਖਾਣਾ ਹੈ। ਫਿਰ ਉਹਨੂੰ ਸੀ ਕਿ ਵੀ ਹੁਣ ਬੜਾ ਦਿਨ ਆਇਆ ਹੈ, ਕਿਉਂਕਿ ਬਾਈਡਨ ਨਾਲ 1-to-1 ਵੀ ਮਿਲਣਾ ਹੈ, ਕੁਆਡ 'ਚ ਵੀ ਮਿਲਣਾ ਹੈ, ਤੇ ਦੋਨਾਂ ਹੀ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਵੀ ਬਾਈਡਨ ਸਾਹਿਬ ਨੇ ਗੱਲਾਂ ਦਾ ਕੜਾ ਬਣਾਇਆ, ਘਿਓ ਦੇ ਵੀ ਪੀਪੇ ਭਰ ਕੇ ਪਾਏ ਤੇ ਜਾਣ ਲੱਗਿਆ, ਹਾਂ ਪੱਲੇ ਦਾ ਕੀ ਪੈਣਾ ਸੀ, ਜਾਣ ਲੱਗਿਆ ਇੱਕ ਵੈਸੇ ਪੰਜਾਬੀ ਤਾਂ ਛਣਕਣਾ ਕਹਿੰਦੇ ਨੇ, ਪਰ ਅਮਰੀਕਨ ਜਿਹੜੇ ਨੇ ਛੁਣਕਣਾ, ਛੁਣਛੁਣਾ, ਇਹ ਕਿਉਂਕਿ ਛੁਣਛੁਣਾ ਵਜਾਇਆ ਜਾਂਦਾ, ਲੋਲੀਪੌਪ ਜਿਹੜਾ ਉਹ ਚੂਸਣ ਲਈ ਹੁੰਦਾ। ਸੋ ਉਹ ਤੁਸੀਂ ਲੋਲੀਪੌਪ ਕਹਿ ਲੋ ਕਿ ਛੁਣਛੁਣਾ ਫੜਾਤਾ ਤੇ ਨਿਕਲਿਆ ਨਕਾਇਆ ਕੁਛ ਨਹੀਂ। ਜੇ ਤੁਸੀਂ ਇਹਨਾਂ ਦੋਨਾਂ 'ਚ ਦੇਖੋ, ਜਿਹੜੀ 1-to-1 ਮੀਟਿੰਗ ਕੁਆਡ 'ਚ ਕੀ ਹੋਣਾ ਸੀ ਉਹਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਆਕਸ ਨੇ ਕੁਆਡ ਦੀ ਫੂਕ ਪਹਿਲਾਂ ਹੀ ਕੱਢ ਦਿੱਤੀ ਸੀ, ਤੇ ਫਿਰ ਬਾਕੀ ਕੀ ਰਹਿ ਜਾਂਦਾ ਹੈ ਕਿ ਜੀ ਅਸੀਂ ਕੋਵਿਡ-19 ਉਹਨਾਂ ਨੂੰ ਵੀ ਕਿਹਾ ਜੀ ਤੁਸੀਂ ਵੈਕਸੀਨ ਬਣਾਈਆਂ ਤੇ ਸੀ, ਪਰ ਤੁਸੀਂ ਫਿਰ ਹਾਲਾਂ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲ ਰਿਹਾ ਵੀ
ਮੋਦੀ ਨੂੰ ਵੜਨ ਕਿਵੇਂ ਦਿੱਤਾ, ਕਿਉਂਕਿ ਜਿਹੜੀ ਵੈਕਸੀਨ ਇਹ ਲਾਉਂਦੇ ਨੇ ਉਹ ਪਤਾ ਨਹੀਂ ਕੋਵਿਡ ਸ਼ੀਲਡ ਕੇ ਕੀ ਹੈ, ਉਹਨਾਂ ਦਾ ਯੂਕੇ ਵਾਲੇ ਨਹੀਂ ਮਾਨਤਾ ਦੇਣ ਨੂੰ ਤਿਆਰ, ਅਮਰੀਕਾ ਨੇ ਵੀ ਨਹੀਂ ਦਿੱਤੀ ਹੈ। ਇਹ ਕਿੱਦਾਂ ਮਿਲਿਆ ਲਗਾ ਹਾਂ, ਇਹਨੂੰ ਇਹ ਕਿਵੇਂ ਵੜ ਗਿਆ ਅੰਦਰ। ਸੋ ਲੇਕਿਨ ਉਹਨਾਂ ਨੇ ਜਿਹੜਾ ਕਿਉਂਕਿ ਉੱਥੇ ਮੋਦੀ ਨੇ ਆਪਣਾ ਸੌਦਾ ਵੇਚਿਆ ਹੋਇਆ ਕਿ ਵੈਕਸੀਨ ਮੈਤਰੀ, ਕਿ ਫਰੈਂਡਸ਼ਿਪ ਥਰੂ ਵੈਕਸੀਨ। ਸੋ ਉਹ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਹ ਵਾਧੂ ਬਣਾਓ ਹੋਰ, ਉਹ ਜਿਹੜੇ ਗਰੀਬ ਅਫਰੀਕਾ ਦੇ ਦੇਸ਼ ਜਿਹਨਾਂ ਵਿਚਾਰਿਆਂ ਨੂੰ ਜੋ ਮਰਜ਼ੀ ਲਾ ਦਿਓ, ਉਹਨਾਂ ਦੇ ਲਈ ਤਾਂ ਉਹ ਕਰਦਾ ਅਸਰ ਕਿ ਨਹੀਂ ਕਰਦਾ, ਆਲਰੇਡੀ ਵਿਚਾਰੇ ਵੀ ਉਹ ਸਫਰ ਕਰ ਰਹੇ ਨੇ। ਸੋ ਇਸ ਤੋਂ ਇਲਾਵਾ ਕੁਆਡ 'ਚ ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਤੁਹਾਡੇ ਸਟੂਡੈਂਟਸ ਨੂੰ ਟੈਕਨੋਲੋਜੀ, ਸਾਇੰਸ, ਦੂਜੀ ਤੀਜੀ 100 ਸਕਾਲਰਸ਼ਿਪ ਦਿਆਂਗੇ। ਔਰ 100 ਚ ਵੀ ਉਹਨਾਂ ਨੇ ਕਿਹਾ ਜੀ 25-25, ਉਹ ਜਿਵੇਂ ਹੁੰਦਾ ਨਾ ਕਈ ਗਿਣਤੀ ਕਰਨ ਲੱਗੇ ਆਪਣਾ ਆਪ ਭੁੱਲ ਜਾ, ਅਮਰੀਕਾ ਭੁੱਲਿਆ ਨੇ, ਉਹਨਾਂ ਨੇ ਕਿਹਾ ਜੀ ਪਹਿਲੇ 25% ਸਾਡੇ, 25% ਜਿਹੜੇ ਨੇ 25 ਕੁੱਲ ਪਰਸੈਂਟ ਨਹੀਂ, ਕੁੱਲ 25 ਉਹ ਆਸਟ੍ਰੇਲੀਆ ਦੇ, ਔਰ ਬਾਕੀ 25 ਜਾਪਾਨ ਦੇ, 25 ਇੰਡੀਆ ਦੇ। ਸੋ ਇਹ ਹੁਣ ਜਾ ਕੇ ਛੁਣੇ ਦੇ ਨਾਲ ਕਹਿ ਸਕਦਾ ਹੈ ਕਿ ਜੀ 25 ਵਿਦਿਆਰਥੀ ਜਿਹੜੇ ਨੇ ਉਹਨਾਂ ਦਾ ਕੀ ਮੈਕੈਨਿਜ਼ਮ ਹੋਏਗਾ, ਇਹ ਬਾਅਦ ਦੀ ਗੱਲ ਹੈ। ਲੇਕਿਨ ਇਹ ਕਹਿ ਕੇ ਉਹਨਾਂ ਨੇ ਫਿਰ ਇੰਡੀਆ ਜਿਹੜਾ ਤਰਲੇ ਕਰ ਰਿਹਾ ਸੀ ਕਿ ਜੀ ਸਾਡੇ ਨਾਲ ਟ੍ਰੇਡ ਐਗਰੀਮੈਂਟ ਕਰ ਲਓ, ਉਹਨਾਂ ਨੇ ਕਿਹਾ ਜੀ ਨੋ ਟ੍ਰੇਡ ਐਗਰੀਮੈਂਟ, ਬਾਕੀ ਤੁਸੀਂ ਬਹੁਤ ਅੱਛੇ ਹੋ, ਬਹੁਤ ਤੁਹਾਡਾ ਜਿਹੜਾ ਉਹ ਬਹੁਤ ਅਸੀਂ ਇੱਜ਼ਤ ਕਰਦੇ ਹਾਂ, ਬਹੁਤ ਫਲਾਣਾ। ਹਾਲਾਂ ਬਾਈਡਨ ਨੇ ਦੇਖੋ ਕਿੱਡੇ ਬੇਸ਼ਰਮ ਲੋਕ ਨੇ। ਜਦੋਂ ਮਨਮੋਹਨ ਸਿੰਘ ਦੇ ਵੇਲੇ 2004 ਦੇ ਵਿੱਚ US ਇੰਡੀਆ ਨਿਊਕਲੀਅਰ ਡੀਲ ਦੀ ਗੱਲ ਚੱਲ ਰਹੀ ਸੀ, ਇਹ BJP ਆਪੋਜੀਸ਼ਨ ਦੇ ਵਿੱਚ ਸੀ, ਔਰ ਉਦੋਂ ਇਹਨਾਂ ਦੀ ਜਿਹੜੀ ਮੇਨ ਸਪੋਕਸਪਰਸਨ ਸੀ, ਜਿਹੜੀ ਬਾਅਦ ਚ ਫੋਰਨ ਮਿਨਿਸਟਰ ਵੀ ਬਣੀ ਵਾਜਪਾਈ ਦੀ, ਸੁਸ਼ਮਾ ਸਵਰਾਜ, ਇਹਨਾਂ ਦਾ ਕਹਿਣਾ ਸੀ ਕਿ ਜੀ ਇਹ ਜਿਸ ਤਰ੍ਹਾਂ ਜਹਾਂਗੀਰ ਨੇ ਵੱਡੀ ਗਲਤੀ ਕੀਤੀ ਕਿ ਉਹਨੇ ਈਸਟ ਇੰਡੀਆ ਕੰਪਨੀ ਵਾਲਿਆਂ ਨੂੰ ਪੋਰਟ ਦੇ ਉੱਤੇ ਗੁਜਰਾਤ ਦੇ ਜਿਹੜਾ ਉਹ ਵਪਾਰ ਕਰਨ ਦਾ ਰਾਈਟ ਦਿੱਤਾ, ਔਰ ਹੌਲੀ ਹੌਲੀ ਉਹੀ ਈਸਟ ਇੰਡੀਆ ਕੰਪਨੀ ਹੜੱਪ ਗਈ ਸਾਡੇ ਮੁਲਕ ਨੂੰ। ਇਹ ਜਿਹੜੀ ਨਿਊਕਲੀਅਰ ਡੀਲ ਹੈ ਇਹ ਬਿਲਕੁਲ ਉਸ ਤਰ੍ਹਾਂ ਹੀ ਹੈ, ਅਮਰੀਕਾ ਨੂੰ ਉਹਨਾਂ ਦੇ ਮਲਟੀਨੈਸ਼ਨਲਸ ਨੂੰ ਵਿੱਚ ਲਿਆਣਾ, ਜਿਵੇਂ ਕਿ ਜਹਾਂਗੀਰ ਨੇ ਈਸਟ ਇੰਡੀਆ ਕੰਪਨੀ ਨੂੰ ਨੇੜੇ ਲਾਇਆ ਸੀ। ਹੁਣ ਉਹੀ ਬੇਸ਼ਰਮੀ ਦੇ ਨਾਲ ਕਿਵੇਂ ਅਮਰੀਕਾ ਦੀ ਕੱਛ 'ਚ ਵੜੇ, ਕਿਵੇਂ ਆਪਣੀ ਨੌਨ ਅਲਾਈਨਮੈਂਟ ਤੋਂ ਨੂੰ ਜਿਹੜਾ ਬਿਲਕੁਲ ਅਲਵਿਦਾ ਕਿਹਾ, ਔਰ ਉਸ ਸਾਰੇ ਦੇ ਚਲਦਿਆਂ ਕਿਸ ਹੱਦ ਤੱਕ ਤਰਲੇ ਕਰਕੇ ਉਹਨਾਂ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਸਾਨੂੰ ਕੁਛ ਨਾ ਕੁਛ ਉਹਦੇ 'ਚੋਂ ਮਿਲੇ। ਲੇਕਿਨ ਇਹਨਾਂ ਨੇ ਬਾਈਡਨ ਨੇ ਨਾ ਤਾਂ ਟ੍ਰੇਡ ਐਗਰੀਮੈਂਟ ਕੀਤਾ, ਜਿਹੜਾ ਟਰੰਪ ਦੇ ਪੀਰੀਅਡ 'ਚ ਵੀ ਇਹ ਨਹੀਂ ਹੋ ਸਕਿਆ, ਨਾ ਹੀ ਵੀਜ਼ਾ। ਹੁਣ H1B ਵੀਜ਼ੇ ਦੇ ਲਈ ਤਰਲੇ ਕਰ, ਉਹਦੇ ਤੇ ਵੀ ਉਹਨਾਂ ਨੇ ਕੋਈ ਯੀਲਡ ਨਹੀਂ ਕੀਤਾ, ਉਹੀ ਜਿਹੜੀ ਟਰੰਪ ਦੀ ਪਾਲਿਸੀ ਸੀ। ਔਰ ਕੁਆਡ ਜਿਸ ਦਾ ਉੱਤੇ ਬੜਾ ਇਹਨਾਂ ਨੂੰ ਸੀਕ ਹੈ ਜੀ, ਉਹਨਾਂ ਨੇ ਕਿਹਾ ਇਹ ਇਸ ਮੀਟਿੰਗ ਦੀ ਜਦੋਂ ਕੁਆਡ ਦੀ ਹੁੰਦੀ ਆ, ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਸਾਲ ਦੇ ਵਿੱਚ ਇੱਕ ਵਾਰ ਇਹਨਾਂ ਚਾਰੋਂ ਹੀ ਕੁਆਡ ਮੁਲਕਾਂ ਦੇ ਫੋਰਨ ਮਿਨਿਸਟਰ ਮਿਲਿਆ ਕਰਨਗੇ। ਮਤਲਬ ਇਹ ਹੈ ਕਿ ਜੋ ਹਾਲ ਸਾਰਕ ਦਾ ਇੰਡੀਆ ਨੇ ਕੀਤਾ ਉਹ ਅਮਰੀਕਾ ਨੇ ਕੁਆਡ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਚਾਈਨਾ ਦੇ ਖਲੋਣ ਦੇ ਇਹ ਤਾਂ ਖਲੋ ਹੀ ਨਹੀਂ ਸਕਦੇ ਹੈ। ਹੁਣ ਉਸ ਸਾਰੇ 'ਚ ਜਿਹੜੀ ਜੇ ਅਸੀਂ ਇਹ ਕਹੀਏ ਵੀ ਲੋਲੀਪੌਪ ਕੀ ਹੈ, ਹੁਣ ਇੱਕ ਪਾਸੇ ਜਦੋਂ ਅੱਜ ਇਹ ਸਾਰੇ BJP ਐਂਡ ਕੰਪਨੀ ਮੁਗਲਿਆ ਪੀਰੀਅਡ ਨੂੰ ਔਰ ਦੂਸਰੇ ਨੂੰ ਨਿੰਦਦੇ ਨੇ, ਔਰ ਉਦੋਂ ਇਹ ਭੁੱਲ ਜਾਂਦੇ ਨੇ ਕਿ ਹਰ ਮੁਗਲਿਆ ਬਾਦਸ਼ਾਹ ਦੇ ਹਰਮ ਦੇ ਵਿੱਚ ਰਾਜਪੂਤ ਜਿਹੜੀਆਂ ਨੇ ਲੜਕੀਆਂ, ਉਹਨਾਂ ਦੀਆਂ ਜਿਹੜੀਆਂ ਨੇ ਉਹ ਬੀਵੀਆਂ ਸੀ, ਔਰ ਉਹਨਾਂ ਨੇ ਕੋਈ ਚੁੱਕ ਕੇ ਨਹੀਂ ਸੀ ਲਿਆਂਦੀਆਂ ਹੋਈਆਂ। ਬੜੀ ਆਨ ਸ਼ਾਨ ਨਾਲ ਇਹਨਾਂ ਰਾਜਪੂਤਾਂ ਨੇ ਖੁਦ ਹੀ ਜਿਹੜਾ ਉਹ ਮੁਗਲ ਬਾਦਸ਼ਾਹਾਂ ਨੂੰ ਉਹਨਾਂ ਦੇ ਜਿਹੜੇ ਫਰਜ਼ੰਦ ਸੀ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ, ਔਰ ਉਹਨੂੰ ਉਹ ਕਹਿੰਦਾ ਹੀ ਮੁਗਲਿਆ ਔਰ ਮੁਗਲ ਰਾਜਪੂਤ ਡਾਇਨੈਸਟੀ ਦੇ ਨਾਂ ਥੱਲੇ ਉਹ ਕਿਹਾ ਜਾਂਦਾ। ਹੁਣ ਉਹਨੂੰ ਤਾਂ ਇਹ BJP ਵਾਲੇ ਨਿੰਦਣ ਤੱਕ ਜਾਂਦੇ ਨੇ। ਲੇਕਿਨ ਇੱਥੇ ਦੇਖੋ ਕਿ ਜਿਹੜੀ ਪਹਿਲੀ ਗੱਲਬਾਤ ਬਾਈਡਨ ਦੇ ਨਾਲ ਸ਼ੁਰੂ ਹੁੰਦੀ ਹੈ, ਉਹ ਬਾਈਡਨ ਹੀ ਇੱਥੋਂ ਸ਼ੁਰੂ ਕਰਦਾ ਹੈ ਕਿ ਜੀ ਮੈਨੂੰ ਜਦੋਂ ਮੈਂ ਵਾਈਸ ਪ੍ਰੈਜ਼ੀਡੈਂਟ ਬਣਿਆ, ਮੈਨੂੰ ਇੱਕ ਚਿੱਠੀ ਉੱਥੋਂ ਆਈ, ਉਹਨੇ ਬਾਈਡਨ ਨਾਲ ਲਿਖਿਆ, ਉਹਨੇ ਕਿਹਾ ਜੀ ਤੁਹਾਡਾ ਖਾਨਦਾਨ ਜਿਹੜਾ ਹੈ ਉਹਦੇ ਨਾਲ ਮੇਰਾ ਸਬੰਧ ਹੈ, ਫਲਾਣਾ ਤੁਹਾਡਾ ਜਿਹੜਾ ਇੱਥੇ ਵਡੇਰਾ ਆਇਆ। ਮੁੱਖ ਦੀ ਗੱਲ ਕਿ ਉਹਨੇ ਕਿਹਾ ਜੀ ਮੈਂ ਉਹਦੇ 'ਚ ਇੰਟਰਸਟ ਵੀ ਲਿਆ, ਫਿਰ ਬਾਅਦ 'ਚ ਗੱਲ ਨਹੀਂ ਹੋਈ। ਮੈਨੂੰ ਇਵੇਂ ਲੱਗਾ ਵੀ ਸਾਡਾ ਗ੍ਰੇਟ ਕੋਈ ਜਿਹੜਾ ਉਹ ਕੈਪਟਨ ਸੀ ਈਸਟ ਇੰਡੀਆ ਕੰਪਨੀ ਦੀ ਟੀ ਪਲਾਂਟੇਸ਼ਨ 'ਚ, ਤੇ ਉਹਨੇ ਕਿਸੇ ਇੰਡੀਅਨ ਲੇਡੀ ਨਾਲ ਜਿਹੜਾ ਉਹ ਵਿਆਹ ਕੀਤਾ ਤੇ ਉੱਥੇ ਹੀ ਸੈਟਲ ਹੋ ਗਏ। ਔਰ ਉਹਨੇ ਕਿਹਾ ਵੈਸੇ ਮੈਂ ਵੀ ਚਾਹੁੰਦਾ ਸੀ ਇੰਡੀਅਨ ਲੇਡੀ।
ਔਰ ਤੁਸੀਂ ਇਹਨਾਂ ਦੀ ਢੀਠਤਾਈ ਬੇਸ਼ਰਮੀ ਦੇਖੋ। ਇੱਕ ਪਾਸੇ ਮੁਗਲਿਆ ਸਾਮਰਾਜ ਨੂੰ ਨਿੰਦਣ ਵਾਲੇ ਉਦੋਂ ਅੱਖਾਂ ਬੰਦ ਕਰ ਲੈਂਦੇ ਨੇ ਕਿ ਵੀ ਤੁਸੀਂ ਵਲੰਟੈਰਲੀ ਜਿਹੜਾ ਉਹ ਆਪਣੀਆਂ ਕੁੜੀਆਂ ਦਿੱਤੀਆਂ ਉਹਨਾਂ ਨੂੰ। ਹੁਣ ਇੱਥੇ ਬਾਈਡਨ ਜਦੋਂ ਇਹ ਕਿੱਸਾ ਸੁਣਾ ਰਿਹਾ ਹੈ, ਇਹਦੀ ਅਣਖ ਜਾਂ ਗੈਰਤ ਕਿ ਭਾਈ ਤੁਸੀਂ ਗੋਰੇ, ਤੁਸੀਂ ਮਲੇਛ, ਤੁਸੀਂ ਕ੍ਰਿਸਚਨ, ਤੁਸੀਂ ਸਾਡੇ ਬ੍ਰਾਹਮਣਵਾਦੀ ਗੰਗਾ ਜਮਨਾ ਦੀਆਂ ਧੀਆਂ ਜਿਹੜੀਆਂ ਨੇ ਉਹ ਪਹਿਲਾਂ ਤੁਹਾਡੇ ਵਡੇਰੇ ਨੇ ਲਈ ਔਰ ਹੁਣ ਤੂੰ ਵੀ ਇਹਦੇ 'ਚ ਦਿਲਚਸਪੀ ਰੱਖਦਾ। ਇਹਨੇ ਅੱਗੋਂ ਇੱਕ ਫਾਈਲ ਦਿੱਤੀ ਲਿਆ ਕੇ, ਉਹਨੇ ਕਿਹਾ ਜੀ ਇਹ ਅਸੀਂ ਤੁਹਾਡਾ ਜਿਹੜੀ ਫੈਮਿਲੀ ਟਰੀ ਹੈ ਉੱਥੇ ਕੀ ਹੈ ਕਿਹਦੇ ਨਾਲ ਹੈ ਉਹਨੂੰ ਲਿਆਂਦਾ ਔਰ ਅੱਗੋਂ ਤੇ ਉਹਨੇ ਫਿਰ ਜੋਕਿੰਗਲੀ ਕਿਹਾ ਵੀ ਇਹ ਫਿਰ ਤਾਂ ਅਸੀਂ ਰਿਸ਼ਤੇਦਾਰ ਹੋਏ। ਹੁਣ ਇੱਥੇ ਇਹਨਾਂ ਨੂੰ ਕੋਈ ਬੇਸ਼ਰਮੀ ਦਾ ਆਲਮ ਇਹ ਹੈ ਕਿ ਇਹਨਾਂ ਨੂੰ ਕੋਈ ਹਿਆ ਨਹੀਂ ਹੈ ਕਿ ਵੀ ਤੁਸੀਂ ਜਦੋਂ ਇਸ ਕਿਸਮ ਦਾ ਕਰੋ। ਜਿਸ ਅਸੀਂ ਪੰਜਾਬੀ ਕਲਚਰ ਜਾਂ ਦੂਜੇ ਦੀ ਗੱਲ ਕਰਦੇ ਹਾਂ ਉੱਥੇ ਤਾਂ ਕੋਈ ਕਿਸੇ ਨੂੰ ਸਾਲਾ ਕਹੇ ਤੇ ਉਹ ਸਿਰ ਵੱਢਣ ਤੱਕ ਜਾਂਦਾ ਵੀ ਤੂੰ ਤੇ ਇੱਥੇ ਬੜੇ ਫਖਰ ਦੇ ਨਾਲ ਉਹਦਾ ਸਾਲਾ ਵੀ ਬਣਿਆ ਹੋਇਆ ਬਾਈਡਨ ਦਾ, ਉਹਨੂੰ ਫਾਈਲ ਵੀ ਉਹ ਦੇ ਰਿਹਾ, ਉਹਨੂੰ ਕਹਿ ਰਹੇ ਜੀ ਅਸੀਂ ਅੱਗੋਂ ਜਿਹੜੀ ਆ ਇਹ ਸਾਰੀ ਰਿਸਰਚ ਕਰਾਵਾਂਗੇ। ਬਾਕੀ ਉਹੀ ਕਿਸਿਆ ਪਿਟਿਆ ਕਿ ਜੀ ਅਮਰੀਕਾ ਜਿਹੜਾ ਹੈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਸੀਟ ਲਈ ਭਾਰਤ ਨੂੰ ਐਂਡੋਰਸ ਕਰੇਗਾ, ਉਹ ਤਾਂ 20 ਸਾਲਾਂ ਤੋਂ ਕਰ ਰਿਹਾ। ਇਹ ਹਰ ਇੱਕ ਨੂੰ ਪਤਾ ਹੈ ਕਿ ਜਦੋਂ ਤੱਕ ਚਾਈਨਾ ਵਿੱਚ ਬੈਠਾ ਹੈ UNSC ਦੇ ਵਿੱਚ, ਭਾਰਤ ਵਿੱਚ ਵੜ ਹੀ ਨਹੀਂ ਸਕਦਾ। ਇਸ ਐਂਡੋਰਸਮੈਂਟ ਦਾ ਕੋਈ ਮਤਲਬ ਨਹੀਂ ਹੈ। ਫਿਰ ਅਫਗਾਨਿਸਤਾਨ ਦੇ ਮੁੱਦੇ ਤੇ ਆਇਆ ਤੇ ਉਹਦੇ ਚ ਵੀ ਇਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਕਿ ਵੀ ਇਹ ਦਿਸ ਇਜ਼ ਐਨ ਇੰਡੀਕੇਸ਼ਨ ਦੈਟ ਬੋਥ ਕੰਟਰੀਜ਼ ਮੇ ਨਾਟ ਬੀ ਔਨ ਦਾ ਸੇਮ ਪੇਜ ਔਨ ਅਫਗਾਨਿਸਤਾਨ ਪ੍ਰੋਜੈਕਟ, ਕਿਉਂਕਿ ਉਹਦੇ ਚ ਉਹਨਾਂ ਨੇ ਕਿਹਾ ਜਿਹੜੀ ਜੁਆਇੰਟ ਸਟੇਟਮੈਂਟ ਹੈ ਦੇ ਰਿਜ਼ੋਲਵ ਟੂ ਕੋਆਰਡੀਨੇਟ ਐਂਡ ਟੂ ਵਰਕ ਜੁਆਇੰਟਲੀ ਵਿਦ ਪਾਰਟਨਰਸ। ਹੁਣ ਪਾਰਟਨਰਸ ਦਾ ਮਤਲਬ ਕੀ ਹੈ ਕਿ ਬਈ ਇਹ ਇੰਡੀਆ ਦੀ ਲਾਈਨ ਅਫਗਾਨਿਸਤਾਨ ਚ ਟੋ ਨਹੀਂ ਕਰਨੀ ਹੈ ਅਮਰੀਕਾ ਨੇ। ਹੁਣ ਪਾਰਟਨਰਸ ਦੇ ਥੱਲੇ ਤਾਂ ਉਹਨਾਂ ਦੇ ਆਪਣੇ ਨੇ। ਸੋ ਹੁਣ ਇਸ ਸਾਰੇ ਨੂੰ ਜੇ ਤੁਸੀਂ ਛੁਣਾ ਨਹੀਂ ਕਹੋਗੇ ਤੇ ਕੀ ਕਹੋਗੇ? ਬਾਕੀ ਉਹੀ ਸਟੈਂਡਰਡ ਲਾਈਨ ਕਿ ਜੀ ਉਹ ਅਸੀਂ ਜਿਹੜਾ ਇੰਡੋ ਪੈਸੀਫਿਕ ਚ ਔਰ ਕਾਊਂਟਰ ਟੈਰਰ ਨੂੰ ਕਰਨਾ ਜਾਂ ਉਹੀ ਰੈਟਰਿਕ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਉਹੀ ਰੈਟਰਿਕ ਰਿਹਾ। ਸੋ ਇਹ ਹੈ ਕਿ ਭਾਈ ਆਏ ਤਾਂ ਅਸੀਂ ਇੱਥੋਂ ਕੁਝ ਲੈਣ ਪਰ ਜਾ ਕੇ ਜਾਣ ਲੱਗੇ ਆਪਣੇ ਕੱਪੜੇ ਵੀ ਲਵਾ ਕੇ ਗਏ। ਉਹਨਾਂ ਨੇ ਕੱਲਾ ਕੱਛਾ ਰਹਿਣ ਦਿੱਤਾ, ਉਹਨਾਂ ਕਿਹਾ ਵੀ ਚੱਲ ਇਹ ਔਰ ਵਾਸ਼ਿੰਗ ਸੱਦ ਕੇ ਘਰੇ ਸੱਦ ਕੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।